ਇਹ ਵੀ ਪੁੱਤ ਸੇਵਾ ਜਿਹੜੀ ਸਾਨੂੰ ਲੈ ਕੇ ਆਇਆ, ਇਹ ਵੀ ਸੇਵਾ ਆ। ਸਾਨੂੰ ਦਰਸ਼ਨ ਕਰਾਉਣ ਆਇਆ, ਚੇਚਾ ਆਇਆ, ਇਹ ਵੀ ਸੇਵਾ। ਮੇਰੀ ਵੱਡੀ ਵੱਡੀ ਉਮਰ ਹੋਏ ਮੇਰੇ ਪੁੱਤ ਦੀ, ਤੇ ਤੁਹਾਡੀ ਵੀ ਪੁੱਤ ਵੱਡੀ ਵੱਡੀ ਹੋਵੇ। ਬਸ ਦੁਆ ਕਰਿਆ ਕਰ। ਅਸੀਂ ਅੰਮ੍ਰਿਤਸਰ, ਖਾਸ ਅੰਮ੍ਰਿਤਸਰੋਂ ਆਏ। ਕਿੰਨੀ ਉਮਰ ਹੋ ਗਈ ਤੁਹਾਡੀ? ਮੇਰਾ 47 ਦਾ ਜਨਮ ਹੈ। ਅੱਗੋਂ ਤੁਸੀਂ ਹਿਸਾਬ ਲਾ ਲਓ, ਮੈਂ ਇੰਨਾ ਪੜ੍ਹੀ ਨਹੀਂ ਗੀ। 47 ਦਾ ਜਨਮ ਆ? ਹਾਂਜੀ ਹਾਂ। ਤੇ ਨਹੀਂ ਤੇ ਅਸੀਂ ਬਣ ਜਾਂਦੀ। ਅਸੀਂ ਆਪਣੇ ਬੇਟੇ ਨੂੰ ਆਖਿਆ ਪੁੱਤ ਮੈਨੂੰ ਨਾ ਦਰਸ਼ਨ ਜ਼ਰੂਰ ਕਰਾ, ਮੈਨੂੰ ਦਰਸ਼ਨ ਚਾਹੀਦੇ, ਮਹਾਰਾਜ ਦੇ ਦਰਸ਼ਨ ਕਰਨੇ ਆ। ਮੇਰੇ ਮਨ 'ਚ ਬਹੁਤ ਤਾਂ ਗਿਆ ਖੁਸ਼ੀ ਆ ਵੀ ਮੈਂ ਵੀ ਦਰਸ਼ਨ ਕਰਕੇ ਆਵਾਂ। ਇਹ ਫਿਰ ਮੇਰੇ ਨਾਲ ਵਿਚਾਰਾ ਫਿਰ ਆਇਆ। ਇਹ ਠੀਕ ਨਹੀਂ ਵੈਸੇ, ਤੇ ਮੇਰੇ ਕਰਕੇ ਦੁਬਾਰੇ ਫਿਰ ਮੈਨੂੰ ਨਾਲ ਲੈ ਕੇ ਆ, ਦਰਸ਼ਨ ਕਰਾਉਣ ਆਇਆ। ਇਹ ਮੇਰੇ ਚਾਚੀ ਜੀ ਆਏ, ਮੈਨੂੰ ਕਹਿੰਦੇ ਸਪੈਸ਼ਲ ਕਿ ਮੈਨੂੰ ਦਰਸ਼ਨ ਕਰਾ ਕੇ ਜ਼ਰੂਰ ਲਿਆ। ਮੈਂ ਕਿਹਾ ਮੈਂ ਕਾਫੀ ਵਾਰੀ ਜਾ ਚੁੱਕਾ, ਮੇਰੀ ਵੀ ਸਿਹਤ ਨੂੰ ਇਜਾਜ਼ਤ ਨਹੀਂ ਦਿੰਦੀ। ਕਹਿੰਦੇ ਨਹੀਂ, ਜਿਸ ਤਰ੍ਹਾਂ ਮਰਜ਼ੀ ਉਹ ਕਰ। ਆਓ ਭਗਤ ਤੁਹਾਡੇ ਬਹੁਤ ਕਰਦੇ ਨੇ, ਕਿਸੇ ਗੱਲ ਦੀ ਕਮੀ ਨਹੀਂ। ਐਵੇਂ ਕੋ ਕਹੀਏ ਵੀ ਕੋਈ ਕਸਰ ਨਹੀਂ ਰਹਿ ਦਿੰਦੇ। ਹਰ ਬੰਦਾ ਜਿੰਨੀ ਵੀ ਵਾਹ ਲਾਉਂਦਾ ਸੇਵਾ ਭਾਵਨਾ ਦੇ ਨਾਲ ਕੰਮ ਕਰਦਾ। ਪਰ ਸਾਡੇ 'ਚ ਅੱਜ ਵੀ ਪਿਆਰ ਹੈ, ਪਿਆਰ ਪੂਰਾ ਸਾਡਾ, ਪਿਆਰ ਮੁਹੱਬਤ ਹੈ। ਇਹ ਕਿਸੇ ਗੱਲ ਦੀ ਕਮੀ ਨਹੀਂ। ਬੇਲੀਓ, ਮੈਂ ਤੁਹਾਡਾ ਪ੍ਰਾਹੁਣਚਾਰਕ ਮੀਆਂ ਆਸਫ ਅਲੀ ਤੇ ਅਸੀਂ ਇਹ ਦੇਖਿਆ ਇੱਕ ਮਾਤਾ ਜੀ ਬੜਾ ਨਸੋਟੀ ਦੇ ਨਾਲ ਤੁਰਦੇ ਹੋਏ ਆ ਰਹੇ ਸੀ ਤੇ ਇਹਨਾਂ ਨੂੰ ਕਿਹਾ ਗੱਲਬਾਤ ਕਰੀਏ। ਕੀ ਨਾਂ ਹੈ ਤੁਹਾਡਾ? ਬਲਵਿੰਦਰ ਕੌਰ। ਕਿੱਥੋਂ ਆਏ ਹੋ? ਅਸੀਂ ਅੰਮ੍ਰਿਤਸਰ, ਖਾਸ ਅੰਮ੍ਰਿਤਸਰੋਂ ਆਏ। ਕਿੰਨੀ ਉਮਰ ਹੋ ਗਈ ਤੁਹਾਡੀ? ਮੇਰਾ 47 ਦਾ ਜਨਮ ਹੈ। ਅੱਗੋਂ ਤੁਸੀਂ ਹਿਸਾਬ ਲਾ ਲਓ, ਮੈਂ ਇੰਨਾ ਪੜ੍ਹੀ ਨਹੀਂ ਗੀ। 47 ਦਾ ਜਨਮ ਆ? ਹਾਂਜੀ ਹਾਂ। ਤੇ ਨਹੀਂ ਤੇ ਅਸੀਂ ਬਣ ਜਾਂਦੀ, ਅਸੀਂ ਲੱਗ ਜਾਂਦੇ। ਉਧਰੋਂ ਉਧਰ ਜਾ ਕੇ ਹੋਇਆ ਸੀ ਜਨਮ? ਨਹੀਂ ਕਿੱਧਰ ਭਾਈ, ਅਸੀਂ ਇੱਥੋਂ ਦੇ ਨਾ ਆਪਣੇ ਹੈਗੇ ਪੰਜਾਬ ਦੇ ਹੀ ਆ। ਕਿਹੜੇ ਥਾਂ ਦੇ? ਅੰਮ੍ਰਿਤਸਰ ਜ਼ਿਲ੍ਹੇ ਦੇ ਹੀ ਆ। ਅੱਛਾ, ਜਨਮ ਵੀ ਉੱਥੇ ਹੀ ਹੋਇਆ ਸੀ? ਜਨਮ ਹੀ ਉੱਥੇ ਹੀ ਹੋਇਆ ਸਾਡਾ। ਅੱਛਾ, ਹਾਂ। ਤੇ ਆ ਪਹਿਲੀ ਵਾਰੀ ਆਏ ਹੋ? ਇੱਥੇ ਪਹਿਲੀ ਦੂਜੀ ਵਾਰੀ ਆਉਣ ਲੱਗੀ ਹਾਂ ਗੁਰੂ ਨਾਨਕ ਜੀ ਦੇ ਗੁਰਪੁਰਬ ਤੇ। ਉਦੋਂ ਮੈਂ ਇੱਥੇ ਬਾਰਡਰ ਤੇ ਆਣ ਕੇ ਤੇ ਮੇਰੇ ਵੀਜ਼ਾ ਕੈਂਸਲ ਹੋ ਗਿਆ। ਇੱਥੋਂ ਮੈਂ ਵਾਪਸ ਚੱਲ ਗਈ। ਫਿਰ ਮੈਂ ਆਪਣੇ ਬੇਟੇ ਨੂੰ ਆਖਿਆ ਪੁੱਤ ਮੈਨੂੰ ਨਾ ਦਰਸ਼ਨ ਜ਼ਰੂਰ ਕਰਾ, ਮੈਨੂੰ ਦਰਸ਼ਨ ਚਾਹੀਦੇ, ਮਹਾਰਾਜ ਦੇ ਦਰਸ਼ਨ ਕਰਨੇ ਆ। ਮੇਰੇ ਮਨ 'ਚ ਬਹੁਤ ਤਾਂ ਗਿਆ ਖੁਸ਼ੀ ਆ ਵੀ ਮੈਂ ਵੀ ਦਰਸ਼ਨ ਕਰਕੇ ਆਵਾਂ। ਇਹ ਫਿਰ ਮੇਰੇ ਨਾਲ ਵਿਚਾਰਾ ਫਿਰ ਆਇਆ। ਇਹ ਠੀਕ ਨਹੀਂ ਵੈਸੇ, ਤੇ ਮੇਰੇ ਕਰਕੇ ਦੁਬਾਰੇ ਫਿਰ ਮੈਨੂੰ ਨਾਲ ਲੈ ਕੇ ਆ, ਦਰਸ਼ਨ ਕਰਾਉਣ ਆਇਆ। ਪਰ ਮੈਂ ਇੱਥੋਂ ਦਾ ਵੇਖ ਕੇ ਪ੍ਰੋਗਰਾਮ ਪੁੱਤ ਮੈਂ ਬਹੁਤ ਖੁਸ਼ ਹੋਈ ਹਾਂ। ਬਹੁਤ ਵਧੀਆ ਪ੍ਰੋਗਰਾਮ ਆ ਤੇ ਵੇਖ ਕੇ ਮੈਨੂੰ ਬਹੁਤ ਖੁਸ਼ੀ ਹੋਈ। ਬਹੁਤ ਸਾਂਭ ਸੰਭਾਲ ਸੇਵਾ ਦੇਣ ਲੱਗ, ਹਰ ਕਿਸੇ ਗੱਲ ਦੀ ਦਿੱਕਤ ਨਹੀਂ ਹੈਗੀ। ਬਹੁਤ ਵਧੀਆ ਲੱਗਾ ਮੈਨੂੰ। ਵਾਹ। ਤੇ ਜਦੋਂ ਪਹਿਲੇ ਆਏ ਸੀ ਉਹ ਕਿੰਨਾ ਚਿਰ ਹੋਇਆ ਉਦੋਂ? ਉਹ ਨਵੰਬਰ 'ਚ ਆਏ ਹੈ ਜੀ। ਹਾਂ, ਤੋਂ ਵਿਜੇ ਪਰੇ ਕਾਫੀ ਵਿਜੇ ਲੱਗਾ ਹੋਇਆ ਹੈ। ਅੱਛਾ। ਤੇ ਵਿਜੇ ਘੱਟੋ ਘੱਟ 400-450 ਬੰਦੇ ਦਾ ਵੀਜ਼ਾ ਵਾਗੇ ਬਾਰਡਰ ਤੋਂ ਵਾਪਸ ਜਾਣਾ ਪਿਆ, ਕੱਟੇ ਗਏ ਵਿਜੇ, ਲੱਗੇ ਰੱਦ ਹੋ ਗਏ। ਬੜੀ ਦੁਨੀਆ ਵਾਪਸ ਮੁੜ ਉਹ ਪਤਾ ਨਹੀਂ ਕਿਉਂ ਇੰਨੀ ਪ੍ਰੋਬਲਮ ਆਈ। ਅੱਛਾ, ਤੇ ਹੁਣ ਤੁਸੀਂ ਸਪੈਸ਼ਲ ਆਏ ਹੋ ਲੈ ਕੇ? ਇਹ ਮੇਰੇ ਚਾਚੀ ਜੀ ਆਏ, ਮੈਨੂੰ ਕਹਿੰਦੇ ਸਪੈਸ਼ਲ ਕਿ ਮੈਨੂੰ ਦਰਸ਼ਨ ਕਰਾ ਕੇ ਜ਼ਰੂਰ ਲਿਆ। ਮੈਂ ਕਿਹਾ ਮੈਂ ਕਾਫੀ ਵਾਰੀ ਜਾ ਚੁੱਕਾ, ਮੇਰੀ ਵੀ ਸਿਹਤ ਨੂੰ ਇਜਾਜ਼ਤ ਨਹੀਂ ਦਿੰਦੀ। ਕਹਿੰਦੇ ਨਹੀਂ, ਜਿਸ ਤਰ੍ਹਾਂ ਮਰਜ਼ੀ ਉਹ ਕਰ। ਫਿਰ ਐਤਕਾਂ ਮੈਂ ਫਿਰ ਹਾਰ ਕੇ ਨਵੰਬਰ ਵਾਲੇ 'ਚ ਪਾਤਾ। ਮੈਂ ਚੱਲ ਛੋਟਾ ਜਥਾ ਹੁੰਦਾ, ਇਹ 'ਚ ਥੋੜੀ ਪ੍ਰੋਬਲਮ ਘੱਟ ਹੁੰਦੀ ਹੈ। ਵੈਸੇ ਭਾਜ ਦੇ ਅੱਗੇ ਵੀ ਬੜੀ ਤੁਹਾਡੀ ਹੁੰਦੀ ਹੈ। ਆਓ ਭਗਤ ਤੁਹਾਡੇ ਬਹੁਤ ਕਰਦੇ ਨੇ, ਕਿਸੇ ਗੱਲ ਦੀ ਕਮੀ ਨਹੀਂ। ਐਵੇਂ ਕੋ ਕਹੀਏ ਵੀ ਕੋਈ ਕਸਰ ਨਹੀਂ ਰਹਿ ਦਿੰਦੇ। ਹਰ ਬੰਦਾ ਜਿੰਨੀ ਵੀ ਵਾਹ ਲਾਉਂਦਾ ਸੇਵਾ ਭਾਵਨਾ ਦੇ ਨਾਲ ਕੰਮ ਕਰਦਾ, ਕਿਸੇ ਗੱਲ ਦੀ ਕਮੀ ਨਹੀਂ। ਅੱਛਾ, ਤੇ ਹੁਣ ਤੁਸੀਂ ਆਪ ਆਏ ਹੋ? ਹਾਂਜੀ। ਤੇ ਨਹੀਂ ਤੇ ਮਾਤਾ ਜੀ ਦਾ ਹੋਰ ਕੋਈ ਨਹੀਂ ਹੈਗਾ? ਆਪਣਾ ਮੁੰਡਾ ਨਹੀਂ ਹੈਗਾ? ਹੈਗੇ ਆ, 2 ਬੇਟੇ ਆ, 2 ਬੇਟੀਆਂ ਨੇ। ਇਹ ਕਿੰਨੀ ਵਾਰੀ ਆਇਆ ਨਾ, ਇਹ ਕਮੇਟੀ 'ਚ ਆ, ਅੱਛਾ, ਗੁਰਦੁਆਰੇ ਕਮੇਟੀ 'ਚ। ਇਹ ਬਹੁਤ ਵਾਰੀ ਆਇਆ ਆ, ਉਹ ਆਏ ਨਹੀਂ ਆ, ਉਹ ਅਜੇ ਤੱਕ ਆਏ ਨਹੀਂ ਆ। ਇਸ ਕਰਕੇ ਮੈਂ ਕੁੰਨਾ ਤੋਂ ਮੈਨੂੰ ਦਰਸ਼ਨ ਕਰਾ ਦਿਓ। ਨਾਲੇ ਸਾਡਾ ਤਾਂ ਪਰਿਵਾਰ ਇੱਕ ਹੈ ਜੀ। ਇੱਕੋ ਹੀ ਆ ਮੇਰੇ ਪਿਤਾ ਜੀ ਘਰ ਵਾਲੇ ਦਾ ਅਸੀਂ 5 ਮੈਂਬਰ ਨੇ, 5 ਦਾ ਗਾ ਪਰਿਵਾਰ ਆ। ਅੱਜ ਵੀ ਇਕੱਠੇ ਆ, ਏਕਤਾ ਆ। ਅਜੇ ਵੀ ਇਕੱਠੇ ਆ। ਚਲੋ ਬਾਕੀ ਲੱਗ ਕੇ ਤੇ ਦੁਨੀਆ ਹੁੰਦੀ ਆਈ, ਪਰ ਸਾਡੇ 'ਚ ਅੱਜ ਵੀ ਪਿਆਰ ਹੈ, ਪਿਆਰ ਪੂਰਾ ਸਾਡਾ, ਪਿਆਰ ਮੁਹੱਬਤ ਹੈ। ਇਹ ਕਿਸੇ ਗੱਲ ਦੀ ਕਮੀ ਨਹੀਂ। ਮੈਂ ਬਤੌਰ ਗੋਲਡਨ ਟੈਂਪਲ ਤੇ ਬਤੌਰ ਸੁਪਰਵਾਈਜ਼ਰ ਰਿਟਾਇਰ ਹੋਇਆ 2022 ਦੇ ਵਿੱਚ। ਮੈਂ ਪਹਿਲਾਂ ਡਿਊਟੀ ਲਾ ਕੇ ਵੀ ਆਉਂਦਾ ਰਿਹਾ। ਕਾਫੀ ਸੇਵਾ ਕੀਤੀ, ਗੁਰੂ ਮਹਾਰਾਜ ਬਖਸ਼ੇ। ਗੁਰੂ ਨਾਨਕ ਪਾਤਸ਼ਾਹ ਨੇ ਸੇਵਾ ਲੈਣੀ ਸੀ, ਕਾਫੀ ਸੇਵਾ ਕੀਤੀ ਹੈ ਤੇ ਹਰ ਕਿਸਮ ਦਾ ਮਾਣ ਮਿਲਿਆ। ਇਹ ਵੀ ਪੁੱਤ ਸੇਵਾ ਜਿਹੜੀ ਸਾਨੂੰ ਲੈ ਕੇ ਆਇਆ, ਇਹ ਵੀ ਸੇਵਾ ਆ। ਸਾਨੂੰ ਦਰਸ਼ਨ ਕਰਾਉਣ ਆਇਆ, ਚੇਚਾ ਆਇਆ, ਇਹ ਵੀ ਸੇਵਾ। ਮੇਰੀ ਵੱਡੀ ਵੱਡੀ ਉਮਰ ਹੋਏ ਮੇਰੇ ਪੁੱਤ ਦੀ, ਤੇ ਤੁਹਾਡੀ ਵੀ ਪੁੱਤ ਵੱਡੀ ਵੱਡੀ ਹੋਵੇ। ਬਸ ਦੁਆ ਕਰਿਆ ਕਰ।